ਹੱਸਣਾ ਤੇ ਸਾਰਿਆਂ ਨੂੰ ਹੀ ਚੰਗਾ ਲੱਗਦਾ ਹੈ, ਪਰ ਕੁਝ ਲੋਕ ਅਜਿਹੇ ਹੁੰਦੇ ਨੇ ਜਿਹੜੇ ਹੱਸਦੇ ਨੇ ਤੇ ਉਹ ਬਾਕੀਆਂ ਨਾਲੋਂ ਬਹੁਤੇ ਸੋਹਣੇ ਲੱਗਦੇ ਨੇ। ਖਬਰੇ ਇਹਦੀ ਵਜ੍ਹਾ ਜਿਹੜੀ ਏ ਉਹਨਾਂ ਦੇ ਗੱਲਾਂ ਦੇ ਪੈਣ ਵਾਲੇ ਡਿੰਪਲ ਨੇ। ਇਹ ਡਿੰਪਲ ਕੀ ਨੇ? ਜਦੋਂ ਕੁਝ ਲੋਕ ਹੱਸਦੇ ਨੇ ਤੇ ਉਹਨਾਂ ਦੀਆਂ ਗੱਲਾਂ ਦੇ ਉੱਤੇ ਨਿੱਕੇ ਜਿਹੇ ਟੋਏ ਪੈਂਦੇ ਨੇ। ਬਹੁਤ ਸਾਰੇ ਸ਼ਾਇਰਾਂ ਨੇ, ਕਹਾਣੀਕਾਰਾਂ ਨੇ ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਲਿਖੀਆਂ ਨੇ, ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਹ ਡਿੰਪਲ ਜਿਹੜੇ ਨੇ ਇਹ ਕਿਉਂ ਪੈਂਦੇ ਨੇ। ਜੇ ਤੁਸੀਂ ਸ਼ੇਕਸਪੀਅਰ ਦਾ ਡਰਾਮਾ ਵੇਖਿਆ ਜਾਂ ਪੜ੍ਹਿਆ ਹੋਵੇ ਦ ਵਿੰਟਰਸ ਟੇਲ, ਉਹਦੇ ਵਿੱਚ ਉਹ ਜ਼ਿਕਰ ਕਰਦਾ ਹੈ ਅਜਿਹੇ ਮੁੰਡੇ ਦੇ ਬਾਰੇ ਜਿਹਦੀਆਂ ਗੱਲਾਂ ਦੇ ਉੱਤੇ ਡਿੰਪਲ ਪੈਂਦੇ ਸਨ। ਤੇ ਅੱਜ ਕੱਲ ਤੇ ਟੈਕਨੋਲੋਜੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਜਿਹੜੇ ਮਰਦ ਜਾਂ ਜ਼ਨਾਨੀਆਂ ਜਿਹੜੀਆਂ ਨੇ ਜਿਨ੍ਹਾਂ ਨੂੰ ਡਿੰਪਲ ਚੰਗੇ ਲੱਗਦੇ ਨੇ ਉਹ ਆਪਣੀਆਂ ਗੱਲਾਂ ਦੇ ਉੱਤੇ ਡਿੰਪਲ ਬਣਵਾ ਵੀ ਸਕਦੇ ਨੇ। ਹੁਣ ਆਮ ਤੌਰ ਦੇ ਉੱਤੇ ਕੁਝ ਕਲਚਰਸ ਦੇ ਵਿੱਚ ਡਿੰਪਲਸ ਨੂੰ ਘਰ ਦੇ ਵਿੱਚ ਖੁਸ਼ੀ ਤੇ ਖੁਸ਼ਕਿਸਮਤੀ ਦੀ ਅਲਾਮਤ ਵੀ ਸਮਝਿਆ ਜਾਂਦਾ ਹੈ। ਤੇ ਜੇ ਗੱਲ ਕਰੀਏ ਅਸੀਂ ਆਪਣੇ ਏਸ਼ੀਆ ਦੇ ਮੁਲਕਾਂ ਦੀ, ਇਹਦੇ ਵਿੱਚ ਡਿੰਪਲਸ ਨੂੰ ਖੂਬਸੂਰਤੀ ਦਾ ਹਿੱਸਾ ਵੀ ਸਮਝਿਆ ਜਾਂਦਾ ਹੈ। ਇਸ ਤੋਂ ਅੱਡ ਜੇ ਅਸੀਂ ਅਮਰੀਕਾ ਦੀ ਗੱਲ ਕਰੀਏ ਤੇ ਉਹਦੇ ਵਿੱਚ 20% ਅਜਿਹੇ ਲੋਕ ਨੇ ਜਿਨ੍ਹਾਂ ਦੀਆਂ ਗੱਲਾਂ ਦੇ ਉੱਤੇ ਗੱਲਬਾਤ ਕਰਦਿਆਂ ਜਾਂ ਹੱਸਦਿਆਂ ਡਿੰਪਲ ਪੈਂਦੇ ਨੇ ਤੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਇਹ ਡਿੰਪਲ ਹੱਸਦਿਆਂ ਹੋਇਆਂ ਚੰਗੇ ਲੱਗਦੇ ਨੇ। ਇਸ ਕਾਰਨ ਉਹ ਆਪਣੇ ਆਪ ਨੂੰ ਜ਼ਿਆਦਾ ਖੂਬਸੂਰਤ ਤੇ ਕੌਨਫੀਡੈਂਟ ਫੀਲ ਕਰਦੇ ਨੇ। ਇਹ ਡਿੰਪਲ ਪੈਣ ਦਾ ਤਾਲੁਕ ਕਿਸੇ ਖਾਸ ਰੰਗ ਦੇ ਨਾਲ, ਕਿਸੇ ਖਾਸ ਮੁਲਕ ਦੇ ਨਾਲ, ਕਿਸੇ ਗਰੁੱਪ ਦੇ ਨਾਲ ਜਾਂ ਕਿਸੇ ਨਸਲ ਦੇ ਨਾਲ ਨਹੀਂ ਹੈ। ਇਹ ਡਿੰਪਲ ਕਿਸੇ ਵੀ ਨਸਲ ਦੇ, ਕਿਸੇ ਵੀ ਰੰਗ ਦੇ ਲੋਕਾਂ ਦੇ ਚਿਹਰੇ ਦੇ ਉੱਤੇ, ਉਹਨਾਂ ਦੀਆਂ ਗੱਲਾਂ ਦੇ ਉੱਤੇ ਵੇਖੇ ਜਾ ਸਕਦੇ ਨੇ। ਪਰ ਅਸੀਂ ਗੱਲ ਕਰਾਂਗੇ ਕਿ ਡਿੰਪਲ ਹੈ ਕੀ। ਰਿਸਰਚਰ ਆਖਦੇ ਨੇ ਭਈ ਡਿੰਪਲ ਇੱਕ ਨਸਲ ਤੋਂ ਦੂਜੀ ਨਸਲ ਦੇ ਵਿੱਚ ਮੁੰਤਕਿਲ ਹੁੰਦੇ ਨੇ। ਦਰਅਸਲ ਗੱਲਾਂ ਦੇ ਵਿੱਚ ਜਿਹੜੇ ਪੱਠੇ ਨੇ ਉਹਨਾਂ ਦੀ ਐਬਨੋਰਮੈਲਿਟੀ ਦੀ ਵਜ੍ਹਾ ਦੇ ਉੱਤੋਂ ਪੈਦਾ ਹੁੰਦੇ ਨੇ ਤੇ ਇਹ ਜੀਨਸ ਰਾਹੀਂ ਬੱਚਿਆਂ ਦੇ ਵਿੱਚ ਵੀ ਮੁੰਤਕਿਲ ਹੋ ਸਕਦੇ ਨੇ। ਯਾਨੀ ਹੁਣ ਤੁਹਾਨੂੰ ਪਤਾ ਲੱਗਾ ਕਿ ਜਿਹਨੂੰ ਅਸੀਂ ਖੂਬਸੂਰਤੀ ਦੀ ਅਲਾਮਤ ਸਮਝਦੇ ਹਾਂ ਉਹ ਅਸਲ ਦੇ ਵਿੱਚ ਪੱਠਿਆਂ ਦੀ ਖਰਾਬੀ ਹੈ। ਹੁਣ ਇਹ ਖਰਾਬੀ ਕੀ ਹੋ ਸਕਦੀ ਹੈ? ਇਹਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਤਕਸੀਮ ਕਰਦੇ ਹਾਂ। ਜਿਨ੍ਹਾਂ ਲੋਕਾਂ ਦੇ ਗੱਲਾਂ ਦੇ ਉੱਤੇ ਡਿੰਪਲ ਪੈਂਦੇ ਨੇ ਉਹਨਾਂ ਦੇ ਫੇਸ ਦੀ ਹੱਡੀ ਦੇ ਥੱਲੇ ਕਿਤੇ ਨਾ ਕਿਤੇ ਪੱਠੇ ਦੀ ਜਿਹੜੀ ਬਣਾਵਟ ਹੈ ਉਹਦੇ ਵਿੱਚ ਫਰਕ ਆਉਣ ਭਾਰੋਂ ਇਹਨਾਂ ਦੇ ਦਰਮਿਆਨ ਡਿੰਪਲ ਪੈ ਜਾਂਦਾ ਹੈ, ਜਿਹੜਾ ਕਿ ਹੱਸਦਿਆਂ ਜ਼ਿਆਦਾ ਵਿਜ਼ੀਬਲ ਹੋ ਜਾਂਦਾ ਹੈ। ਰਿਸਰਚ ਤੋਂ ਪਤਾ ਲੱਗਿਆ ਹੈ ਕਿ ਜਿਨ੍ਹਾਂ ਦੇ ਮਾਪਿਓ ਦੇ ਗੱਲਾਂ ਦੇ ਵਿੱਚ ਡਿੰਪਲ ਪੈਂਦੇ ਨੇ ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਡਿੰਪਲ ਪੈਣ ਦੀ ਜਿਹੜੀ ਰੇਸ਼ੋ ਹੈ ਉਹ ਬਾਕੀਆਂ ਨਾਲੋਂ ਬਹੁਤੀ ਹੁੰਦੀ ਹੈ। ਅਮਰੀਕਾ ਦੇ ਵਿੱਚ ਹੁਣ ਤੋਂ ਨਹੀਂ ਬਲਕਿ ਬੜੇ ਪੁਰਾਣੇ ਜ਼ਮਾਨੇ ਦੇ ਉੱਤੋਂ ਜਿਲਾਸੀਨ ਨੂੰ ਖੁਸ਼ਕਿਸਮਤੀ ਦੀ ਅਲਾਮਤ ਸਮਝਿਆ ਜਾਂਦਾ ਸੀ। ਚੀਨ ਦੇ ਵਿੱਚ ਤੇ ਦੂਜੇ ਕਈ ਹੋਰ ਮੁਲਕਾਂ ਦੇ ਵਿੱਚ ਵੀ ਇੱਕ ਆਮ ਰਵਾਇਤ ਸੀ ਭਈ ਡਿੰਪਲ ਜਿਹੜੇ ਨੇ ਇਹ ਖੁਸ਼ਕਿਸਮਤੀ ਦੀ ਅਲਾਮਤ ਨੇ ਤੇ ਸਿਰਫ ਖੁਸ਼ਕਿਸਮਤੀ ਦੀ ਨਹੀਂ, ਬਾਕੀ ਹੋਰ ਸਭੇ ਜਿਹੜੀਆਂ ਗੱਲਾਂ ਨੇ, ਜਿਹੜੀਆਂ ਚੰਗੀਆਂ ਗੱਲਾਂ ਨੇ ਉਹਨਾਂ ਦੀ ਵੀ ਅਲਾਮਤ ਨੇ। ਹੁਣ ਡਿੰਪਲ ਦਾ ਜ਼ਰੂਰੀ ਨਹੀਂ ਕਿ ਇਹ ਤੁਹਾਡੇ ਮੂੰਹ ਦੇ ਉੱਤੇ ਹੀ ਪੈਣ, ਤੁਹਾਡੀਆਂ ਗੱਲਾਂ ਤੇ ਹੀ ਪੈਣ। ਕੁਝ ਲੋਕਾਂ ਦੀ ਠੋਡੀ ਦੇ ਉੱਤੇ ਲਕੀਰ ਜੀ ਨਜ਼ਰ ਆਉਂਦੀ ਹੈ, ਇਹ ਵੀ ਡਿੰਪਲ ਦੀ ਇੱਕ ਕਿਸਮ ਹੈ ਜਿਹੜੀ ਕਿ ਜੀਨਸ ਦੀ ਵਜ੍ਹਾ ਤੋਂ ਪੈਦਾ ਹੋ ਸਕਦੀ ਹੈ। ਬੱਚਿਆਂ ਦੇ ਵਿੱਚ ਹੱਡੀਆਂ ਦੀ ਗਰੋਥ ਜਿਹੜੀ ਹੈ ਜੇ ਪ੍ਰੋਪਰ ਨਾ ਹੋਵੇ, ਖਾਸ ਤੌਰ ਤੇ ਉਹਨਾਂ ਦੇ ਫੇਸ ਦੀ ਹੱਡੀਆਂ ਦੀ ਗਰੋਥ, ਤੇ ਤਾਂ ਵੀ ਇਹ ਡਿੰਪਲ ਜਿਹੜੇ ਨੇ ਇਹ ਪੈਦਾ ਹੋ ਸਕਦੇ ਨੇ। ਹੱਡੀਆਂ ਦੀ ਪ੍ਰੋਪਰ ਗਰੋਥ ਨਾ ਹੋਣ ਪਾਰੋਂ ਹੇਠਲੇ ਜਬੜੇ ਦੇ ਵਿੱਚ ਕੁਝ ਖਰਾਬੀ ਰਹਿ ਜਾਂਦੀ ਹੈ, ਜਿਸ ਪਾਰੋਂ ਉਹ ਆਪਸ ਦੇ ਵਿੱਚ ਪੈਵਸਤ ਨਹੀਂ ਹੋ ਸਕਦੇ, ਇੱਕ ਦੂਸਰੇ ਦੇ ਨਾਲ ਜੁੜ ਨਹੀਂ ਸਕਦੇ। ਇਸ ਕਾਰਨ ਉੱਥੇ ਡਿੰਪਲ ਪੈ ਜਾਂਦਾ ਹੈ। ਹੁਣ ਜਿਨ੍ਹਾਂ ਲੋਕਾਂ ਦੇ ਵਿੱਚ ਇਹ ਖਰਾਬੀ ਹੁੰਦੀ ਹੈ, ਜਦੋਂ ਹੱਸਦੇ ਨੇ ਤੇ ਉਹਨਾਂ ਦੇ ਪੱਠੇ ਖਿੱਚ ਕੇ ਉੱਪਰ ਤੇ ਥੱਲੇ ਹੋ ਜਾਂਦੇ ਨੇ ਤੇ ਇਹਦੇ ਦਰਮਿਆਨ ਦੇ ਵਿੱਚ ਇੱਕ ਨਿੱਕਾ ਜਿਹਾ ਖਲਾ ਪੈਦਾ ਹੋ ਜਾਂਦਾ ਹੈ ਜਿਹੜਾ ਗੱਲਾਂ ਦੇ ਉੱਤੇ ਡਿੰਪਲ ਦੀ ਸੂਰਤ ਦੇ ਵਿੱਚ ਜ਼ਾਹਰ ਹੁੰਦਾ ਹੈ। ਇਸ ਤਰ੍ਹਾਂ ਇਹ ਪੱਠਿਆਂ ਦੀ ਖਰਾਬੀ ਸਾਡੇ ਚਿਹਰੇ ਦੇ ਉੱਤੇ ਤੇ ਸਾਡੀਆਂ ਗੱਲਾਂ ਦੇ ਉੱਤੇ ਜਿਹੜਾ ਸਾਡਾ ਹਾਸਾ ਹੈ ਉਹਨੂੰ ਬਹੁਤ ਸੋਹਣਾ ਬਣਾ ਦਿੰਦੀ ਹੈ। ਤੇ ਡਾਕਟਰਾਂ ਮੁਤਾਬਕ ਜਦੋਂ ਇੱਕ ਵਾਰੀ ਇਹ ਬਿਮਾਰੀ ਪੈਦਾ ਹੋ ਜਾਵੇ ਤੇ ਫਿਰ ਇਹ ਸਾਡੇ ਜਿਸਮ ਦਾ ਹਿੱਸਾ ਬਣ ਜਾਂਦੀ ਹੈ। ਯਾਨੀ ਇਹ ਉਹ ਬਿਮਾਰੀ ਹੈ ਜਿਹਦੇ ਨਾਲ ਤੁਸੀਂ ਬਹੁਤੇ ਸੋਹਣੇ ਲੱਗ ਸਕਦੇ ਹੋ। ਇਸ ਕਾਰਨ ਜੇ ਤੁਹਾਡੇ ਫੇਸ ਦੇ ਉੱਤੇ ਡਿੰਪਲ ਪੈਂਦੇ ਨੇ ਤੇ ਫਿਰ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਇਹਦੇ ਨਾਲ ਤੁਹਾਡੀ ਖੂਬਸੂਰਤੀ ਦੇ ਵਿੱਚ ਵਾਧਾ ਹੀ ਹੋ ਰਿਹਾ ਹੈ। ਇਹ ਸੀ ਸਾਡੀ ਅੱਜ ਦੀ ਵੀਡੀਓ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ।